ਲਹਿਰੀ ਧਾਲੀਵਾਲ ਇੱਕ ਸੈਕਰਾਮੈਂਟੋ ਬੇਸਡ ਐਲਡੀਟੀ ਟਰਾਂਸਪੋਰਟ ਦੇ ਓਨਰ ਆ। ਉਹਨਾਂ ਨੇ ਵੀ ਪ੍ਰੋਟੈਸਟ ਨੂੰ ਅਟੈਂਡ ਕੀਤਾ। ਕਹਿੰਦੇ ਵੀ ਮੈਂ ਆਪਣੇ 30 ਓਨਰ ਓਪਰੇਟਰਸ ਦੇ ਹੱਕ ਦੇ ਲਈ ਇੱਥੇ ਆਇਆ ਆ। ਉਹਨਾਂ ਨੇ ਇਹੀ ਆਖਿਆ ਵੀ ਅਸੀਂ ਆਜ਼ਾਦੀ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਸਾਨੂੰ ਧੱਕੇ ਦੇ ਨਾਲ ਕੰਪਨੀ ਡਰਾਈਵਰ ਜਿਹੜੇ ਆ ਉਹ ਬਣਾਇਆ ਜਾ ਰਿਹਾ ਹੈਗਾ ਆ। ਸੋ ਕਈ ਪ੍ਰੋਟੈਸਟਰਸ ਕਹਿੰਦੇ ਵੀ ਨਿਰਾਸ਼ ਵੀ ਹੋਏ ਵੀ ਜ਼ਿਆਦਾ ਓਨਰ ਓਪਰੇਟਰ ਉੱਥੇ ਕਿਉਂ ਨਹੀਂ ਜਿਹੜੇ ਉਹ ਪਹੁੰਚੇ, ਜਦ ਕਿ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਓਨਰ ਓਪਰੇਟਰ ਪੋਰਟ ਆਫ ਓਕਲੈਂਡ ਦੇ ਉੱਤੇ ਵੀ ਕੰਮ ਕਰਦੇ ਹੈਗੇ ਆ। ਸੋ ਕਹਿੰਦੇ ਵੀ ਜਿਹੜੀ ਲਾਈਨ ਹੈਗੀ ਆ ਪੋਰਟ ਟਰੱਕਰਸ ਦੀ, ਜਿਹੜੇ ਡਾਕ ਵਰਕਰਸ ਆ ਉਹਨਾਂ ਨੇ ਕਿਹਾ ਵੀ ਉਹ ਕ੍ਰਾਸ ਨਹੀਂ ਕਰਨਗੇ ਪ੍ਰੋਟੈਸਟ ਲਾਈਨ ਨੂੰ, ਤੇ ਉਹਨਾਂ ਨੇ ਜਿਹੜਾ ਪਹਿਲਾਂ ਆ ਟਰਮੀਨਲ ਗੇਟਸ ਨੂੰ ਬਲੌਕ ਕਰ ਦਿੱਤਾ ਸੀ ਐਕਸੈਸ ਉਸ ਨੂੰ ਲੈ ਕੇ। ਸੋ ਕਹਿੰਦੇ ਵੀ ਓਨਰ ਓਪਰੇਟਰਸ ਹੁਣ ਥਾਂ ਥਾਂ ਦੇ ਉੱਤੇ ਆਰਗੇਨਾਈਜ਼ ਕਰ ਰਹੇ ਨੇ ਪ੍ਰੋਟੈਸਟ। ਕਈ ਜਿਹੜੇ ਓਨਰ ਓਪਰੇਟਰ ਜਿਨ੍ਹਾਂ ਨੇ, ਕਈਆਂ ਨੇ ਤਾਂ ਆਪਣਾ ਨਾਮ ਚਲੋ ਜਿਹੜਾ ਉਹ ਨਹੀਂ ਦੱਸਿਆ, ਕਹਿੰਦੇ ਵੀ ਹਰ ਇੱਕ ਉਹ ਆਪੋ ਆਪਣਾ ਆਈਡੀਆ ਸੀਗਾ ਵੀ AB5 ਦੇ ਨਾਲ ਕਿੱਦਾਂ ਡੀਲ ਕਰਨਾ ਹੈਗਾ ਆ। ਸੋ ਇਹੀ ਚੀਜ਼ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਹੈਗੀ ਆ ਵੀ ਓਕਲੈਂਡ ਦੇ ਵਿੱਚ ਜਿਹੜੇ ਪ੍ਰੋਟੈਸਟਰ ਆ ਉਹ ਹੁਣ ਲਗਾਤਾਰ ਇਕੱਠੇ ਜਿਹੜੇ ਉਹ ਹੋ ਰਹੇ ਆ। ਕੀ ਇਸ ਦਾ ਅਸਰ ਪੈ ਸਕੂਗਾ ਕਿ ਨਹੀਂ, ਇਹ ਜਿਹੜੀ ਇੱਕ ਵੱਡੀ ਗੱਲ ਆ, ਕਿਉਂਕਿ ਇਹ ਮਸਲਾ ਅੱਜ ਦਾ ਨਹੀਂ, ਇਹ ਕਦ ਤੋਂ ਸ਼ੁਰੂ ਜਿਹੜਾ ਉਹ ਹੋਇਆ ਆ। ਉਸ ਟਾਈਮ ਦੇ ਉੱਤੇ ਜਦ ਐਗਜ਼ੈਂਪਸ਼ਨਸ ਬਾਕੀ ਕੰਪਨੀਆਂ, ਬਾਕੀ ਜਿਹੜੀਆਂ ਇੰਡਸਟਰੀਜ਼ ਲੈ ਰਹੀਆਂ ਸੀਗੀਆਂ, ਇਹ ਕਿਤੇ ਨਾ ਕਿਤੇ ਪਿੱਛੇ ਰਹਿ ਗਏ। ਅਦਾਲਤਾਂ ਦੇ ਵਿੱਚ ਕੇਸ ਇਹਨਾਂ ਦੇ ਚੱਲਦੇ ਰਹੇ। ਇੱਕ ਥਾਂ ਦੇ ਉੱਤੇ ਕਿਹਾ ਵੀ ਨਹੀਂ, ਜਦੋਂ ਪੂਰੀ ਇੱਕੋ ਕੰਪਨੀ ਦੀ ਮਾਰ ਹੇਠ ਚੱਲ ਰਹੇ ਆ ਤਾਂ ਫਿਰ ਉਹਦੇ ਕਰਕੇ ਐਜ਼ ਏ ਡਰਾਈਵਰ, ਐਜ਼ ਏ ਇੰਪਲੋਇਰ ਜਿਹੜਾ ਇਹਨਾਂ ਨੂੰ ਦੇਖਿਆ ਜਾਣਾ ਚਾਹੀਦਾ, ਜਿਹੜਾ ABC ਟੈਸਟ ਹੈਗਾ ਆ ਉਸ ਦੇ ਕਰਕੇ। ਫਿਰ ਅੱਗੇ ਅਦਾਲਤਾਂ ਤੱਕ ਆ, ਸੁਪਰੀਮ ਕੋਰਟ ਨੇ ਵਾਪਸ ਘੱਲ ਦਿੱਤਾ ਇਹ ਕੇਸ ਵੀ ਤੁਹਾਡੇ ਸੂਬੇ ਦਾ ਮਸਲਾ ਆ ਤੇ ਤੁਸੀਂ ਆਪੇ ਉੱਥੇ ਦੀਆਂ ਅਦਾਲਤਾਂ ਹੀ ਜਿਹੜੀਆਂ ਇਸ ਨੂੰ ਨਜਿੱਠਣਗੀਆਂ। ਸੋ ਇਸ ਕਰਕੇ ਹੁਣ ਜਿਹੜੀ ਇੰਜੰਕਸ਼ਨ AB5 ਦੇ ਉੱਤੇ ਲੱਗਣ ਦੀ ਲੱਗੀ ਹੋਈ ਸੀ ਉਹ ਹਟ ਗਈ ਹੈਗੀ ਆ। ਸੋ ਜੁਲਾਈ ਮਹੀਨੇ ਤੋਂ AB5 ਫੁੱਲ ਫਲੈਜ ਚਾਲੂ ਹੋਇਆ ਤੇ ਸਭ ਤੋਂ ਵੱਧ ਇਸ ਟਾਈਮ ਅਸਰ ਜਿਹੜੀ ਹੈ ਟਰੱਕਿੰਗ ਇੰਡਸਟਰੀ ਦੇ ਉੱਤੇ, ਜਿਹੜੇ ਓਨਰ ਓਪਰੇਟਰਸ ਆ ਖਾਸ ਕਰਕੇ ਉਹਨਾਂ ਉੱਤੇ ਜਿਹੜਾ ਉਹ ਹੋ ਰਿਹਾ ਆ, ਜਿਹੜੇ ਇੱਕੋ ਕੰਪਨੀ ਦੇ ਨਾਲ ਜਿਹੜੇ ਉਹ ਚੱਲ ਰਹੇ ਨੇ। ਜੋ ਕਿ ਜਿਹੜੀ ਡਾਇਨਾਮਿਕਸ ਵਾਲੀ ਉਹ ਅਦਾਲਤ ਦੇ ਜਿਹੜੇ ਫੈਸਲੇ ਦੇ ਮੁਤਾਬਕ ਉਹ ਇੱਦਾਂ ਲੱਗਦਾ ਹੈ ਵੀ ਫਿਰ ਉਹ ਇੰਪਲੋਈ ਹੈਗਾ ਆ, ਨਾ ਕਿ ਓਨਰ ਓਪਰੇਟਰ, ਕਿਉਂਕਿ ਉਹਦੇ ਕਹਿਣ ਤੇ ਚੱਲਣਾ ਉਹ ਸਾਰਾ ਕੁਛ, ਉਹ ਜਿਹੜੀਆਂ ABC ਪ੍ਰੋਂਗ ਆ ਉਸ ਦੇ ਤਹਿਤ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਨਿਰਾਸ਼ਾ ਇਹਨਾਂ ਨੇ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ, ਵੀ ਜਤਾਈ ਆ ਵੀ ਬਹੁਤੇ ਲੋਕ ਇਸ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਕੁਛ ਕੁ ਜਿਹੜੇ ਸੈਂਕੜੇ ਆ ਉਮੀਦ ਤਾਂ ਇਹ ਕਰ ਰਹੇ ਸੀਗੇ ਵੀ ਸ਼ਾਇਦ ਹਜ਼ਾਰਾਂ 'ਚ ਜਿਹੜੇ ਉਹ ਆਉਣਗੇ, ਪਰ ਇਸ ਤਰੀਕੇ ਦੇ ਨਾਲ ਹੋ ਨਹੀਂ ਸਕਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਪ੍ਰੋਟੈਸਟ ਜਿਹੜੇ ਉਹ ਸ਼ਾਇਦ ਚੱਲਦਾ ਰਹੇਗਾ। ਸੋ ਉਦੋਂ ਦੇਖਣਾ ਹੋਊਗਾ ਵੀ ਕਿੰਨਾ ਕੁ ਅਸਰ ਜਿਹੜਾ ਉਹ ਰਹਿੰਦਾ ਆ ਤੇ ਕੀ ਅਜਿਹੇ ਪ੍ਰੋਟੈਸਟ ਦੇ ਨਾਲ ਇਹਨਾਂ ਇਹ ਜਿਹੜੇ ਪੋਲੀਟੀਸ਼ੀਅਨਾਂ ਦੇ ਉੱਤੇ ਦਬਾਅ ਪਾ ਕੇ ਆਪਣੇ ਆਪ ਦੀ ਐਗਜ਼ੈਂਪਸ਼ਨ ਲੈਣ 'ਚ ਕਾਮਯਾਬ ਰਹਿੰਦੇ ਆ ਜਾਂ ਨਹੀਂ। ਇਸ ਟਾਈਮ ਮਸਲਾ ਜਿਹੜੇ 70,000 ਓਨਰ ਓਪਰੇਟਰਸ ਹੈਗੇ ਆ ਉਹਨਾਂ ਨੂੰ ਲੈ ਕੇ ਚੱਲ ਰਿਹਾ ਹੈਗਾ ਆ। ਜੋ 70,000 ਦੇ ਵਿੱਚੋਂ ਜੇ 100 ਕੁ ਜਾਣੇ ਓਕਲੈਂਡ ਕਰਦੇ ਆ, 100 ਕੁ ਜਾਣੇ ਲਾਸ ਐਂਜਲਸ ਲੌਂਗ ਬੀਚ ਕਰਦੇ, ਫਿਰ ਤਾਂ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ। ਈਵਨ ਦੋ DD ਮਾਇਰਸ, ਜਿਸ ਤਰ੍ਹਾਂ ਮੈਂ ਦੱਸਿਆ, ਡਾਇਰੈਕਟਰ ਆਫ ਗਵਰਨਰਸ ਆਫਿਸ ਆਫ ਬਿਜ਼ਨਸ ਤੇ ਇਕਨੋਮਿਕ ਡਿਵੈਲਪਮੈਂਟ ਗਵਰਨਰ ਦੇ ਆਫਿਸ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਸਾਰੀਆਂ ਹੀ ਫੈਡਰਲ ਕੋਰਟਸ ਨੇ ਟਰੱਕਿੰਗ ਇੰਡਸਟਰੀ ਦੀ ਅਪੀਲ ਨੂੰ ਰਿਜੈਕਟ ਕਰ ਦਿੱਤਾ ਆ। ਹੁਣ ਸਮਾਂ ਆ ਗਿਆ, ਅੱਗੇ ਚਲੋ, ਮੂਵ ਫਾਰਵਰਡ ਤੇ ਲਾ ਨੂੰ ਫੋਲੋ ਕਰੋ, ਕੰਪਲਾਈ ਵਿਦ ਦਾ ਲਾ ਤੇ ਇਕੱਠੇ ਹੋ ਕੇ ਕੰਮ ਕਰੋ ਤਾਂ ਕਿ ਅਸੀਂ ਫੇਅਰਰ ਤੇ ਮੋਰ ਸਸਟੇਨੇਬਲ ਇੰਡਸਟਰੀ ਸਾਰਿਆਂ ਦੇ ਲਈ ਕ੍ਰੀਏਟ ਕਰ ਸਕੀਏ।